ਇਹ ਜੇ ਜੀ ਵੀ USCIS ਨੇ ਪ੍ਰੀਮੀਅਮ ਪ੍ਰੋਸੈਸਿੰਗ ਐਪਲੀਕੇਸ਼ਨ ਜੋ ਹੈਗੀ ਆ ਉਹਦੇ ਚੇਂਜਸ ਜੋ FM ਤੇ J ਨੌਨ ਇਮੀਗ੍ਰੈਂਟ ਸਟੇਟਸ ਆ ਉਹਦੇ ਵਿੱਚ ਐਕਸਪੈਂਡ ਕੀਤਾ ਹੈ ਪ੍ਰੀਮੀਅਮ ਪ੍ਰੋਸੈਸਿੰਗ ਨੂੰ। ਜੀ ਬਿਲਕੁਲ। ਸੋ ਇਦਾਂ ਆ ਕਿ ਕਈ ਵੀਜ਼ੇ, ਸਾਰੇ ਵੀਜ਼ੇ ਨਹੀਂ, ਕਈ ਵੀਜ਼ੇ ਜਿਹੜੇ ਹੁੰਦੇ ਸੀਗੇ ਉਹ 'ਚ ਤੁਸੀਂ ਐਕਸਟਰਾ 2500 ਸਰਕਾਰ ਨੂੰ ਫੀਸ ਦੇ ਕੇ ਪ੍ਰੀਮੀਅਮ ਪ੍ਰੋਸੈਸਿੰਗ ਕਰਾ ਸਕਦੇ ਹੁੰਦੇ ਆ। ਤੇ ਇਹ ਹਰੇਕ ਫਾਰਮ ਤੇ ਐਪਲੀਕੇਬਲ ਨਹੀਂ ਹੈਗਾ, ਜਿੱਦਾਂ H1B ਵਾਲਿਆਂ ਤੇ ਕਈ ਹੋਰ ਵੀਜ਼ੇ ਜਿਹੜੇ ਹੁੰਦੇ ਸੀਗੇ E2 ਵਗੈਰਾ, ਉਹਨਾਂ ਤੇ ਜਿਹੜਾ ਪ੍ਰੀਮੀਅਮ ਪ੍ਰੋਸੈਸਿੰਗ ਸੀਗਾ ਇੱਥੇ ਲਾਗੂ ਹੁੰਦਾ ਸੀਗਾ। ਸੋ ਪ੍ਰੀਮੀਅਮ ਪ੍ਰੋਸੈਸਿੰਗ 'ਚ ਕੀ ਹੁੰਦਾ ਕਿ ਇੱਕ ਉਹਨਾਂ ਨੂੰ 2500 ਤੁਸੀਂ ਜ਼ਿਆਦਾ ਦਿੰਦੇ ਆ ਤਾਂ ਤੁਹਾਡਾ ਜਿਹੜਾ ਫੈਸਲਾ ਸੀਗਾ ਉਹ 15 ਦਿਨ ਦੇ ਅੰਦਰ ਸੁਣਾ ਦਿੰਦੇ ਆ। ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਟੂਰਿਸਟ ਵੀਜ਼ੇ ਤੋਂ, ਮੰਨ ਲਓ ਜੇ ਕੋਈ ਬੰਦਾ ਹੁਣ ਚੇਂਜ ਕਰ ਰਿਹਾ ਸਟੂਡੈਂਟ ਵੀਜ਼ੇ ਦੇ ਉੱਤੇ, ਉਹਨੂੰ ਇਹ ਕਹਿੰਦੇ ਕਿ ਚੇਂਜ ਆਫ ਸਟੇਟਸ ਜਿਹੜਾ ਉਹ ਛੇਤੀ ਜਿਹੜਾ ਗ੍ਰਾਂਟ ਕਰ ਦੇਣਾ ਜੀ ਪ੍ਰੋਸੈਸਿੰਗ ਦੇ ਥੱਲੇ। ਤੇ ਇਹ ਕਾਫੀ ਵੱਡੀ ਜਿਹੜੀ ਖਬਰ ਹੈ, ਕਿਉਂਕਿ ਜਿਹੜੇ ਕਈ ਟੂਰਿਸਟ ਵੀਜ਼ੇ ਤੇ ਆਉਂਦੇ ਸੀਗੇ ਤੇ ਕਈ ਮਹੀਨੇ ਜਿਹੜੇ ਇੱਥੇ ਬੈਠੇ ਰਹਿੰਦੇ ਸੀਗੇ ਵਿਚਾਰੇ, ਵੇਟ ਕਰਦੇ ਸੀਗੇ ਕਦੋਂ ਅਪਰੂਵ ਹੋਊਗਾ, ਸਾਲ ਕਈ ਵਾਰੀ ਲੰਘ ਜਾਂਦਾ ਸੀਗਾ। ਤੇ ਇਹ ਹੁਣ ਜਿਹੜੀ ਉਹਨਾਂ ਨੇ ਸਪੈਸ਼ਲੀ ਜਿਹੜੀ ਸਟੂਡੈਂਟਸ ਨੂੰ ਜਾਂ ਸਟੂਡੈਂਟ ਦੇ ਜਿਹੜੇ ਸਪਾਊਸ ਆ ਉਹ ਜਦੋਂ ਚੇਂਜ ਆਫ ਸਟੇਟਸ ਕਰਦੇ ਆ ਜੀ ਉਹਨਾਂ ਨੂੰ ਇਹ ਕਾਫੀ ਵੱਡੀ ਖੁਸ਼ਖਬਰੀ ਆ। ਤੇ ਇੱਕੋ ਬਸ ਇਹਦੇ ਵਿੱਚ ਕੰਡੀਸ਼ਨ ਆ ਕਿ ਬਾਇਓਮੈਟ੍ਰਿਕਸ ਜਿਹੜੇ ਫਿੰਗਰਪ੍ਰਿੰਟ ਆ ਉਹ ਕਹਿੰਦੇ ਹੋਣੇ ਚਾਹੀਦੇ ਆ ਉਸ ਤੋਂ ਪਹਿਲਾਂ। ਜੀ ਠੀਕ ਹੈ, ਕਿਉਂਕਿ ਕਈ ਇਹਦੇ ਵਿੱਚ ਉਹ ਵੀ ਰਿਕੁਆਇਰਮੈਂਟ ਆ। ਤੇ ਬਸ ਉਹੀ ਜਿਹੜਾ ਇੱਕ ਬਾਇਓਮੈਟ੍ਰਿਕਸ ਤੁਹਾਨੂੰ ਡਿਲੇ ਕਰ ਸਕਦੇ ਆ, ਪਰ ਇਹਦੇ ਵਿੱਚ ਹੁਣ ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਸਰਵਿਸ ਆ ਇਹਨਾਂ ਨੇ ਸਟੂਡੈਂਟਸ ਨੂੰ ਉਪਲਬਧ ਕਰਾਤੀ ਆ ਜੀ। ਤੇ ਉਹਦੀ ਕਿੰਨੀ ਕੁ ਐਕਸਟਰਾ ਫੀਸ ਹੁੰਦੀ ਆ? ਉਹਦੀ $2500 ਫੀਸ ਐਕਸਟਰਾ ਹੁੰਦੀ ਹੈ ਸਰਕਾਰ ਨੂੰ, ਸੇਮ ਜਿੱਦਾਂ H1 ਵੀਜ਼ੇ ਦੇ ਲਈ ਆ ਜਾਂ ਹੋਰ? ਹਾਂਜੀ, ਜਿੱਦਾਂ ਇੰਡੀਆ 'ਚ ਆਪਾਂ ਕਲਰਕ ਨੂੰ ਪੈਸੇ ਦੇ ਕੇ ਸਿਫਾਰਿਸ਼ ਕਰਨੀ ਪੈਂਦੀ ਹੈ, ਇੱਥੇ ਚੈੱਕ ਲੱਗ ਕੇ ਹੋ ਜਾਂਦੀ ਹੈ। ਸੋ ਇੱਥੇ ਲੀਗਲੀ ਆ ਜੀ, ਬਿਲਕੁਲ ਲੀਗਲੀ ਆ। ਸੋ ਇਹ ਵਧੀਆ ਚੀਜ਼ ਆ। ਸੋ ਸਰੋਤਿਓ, ਇਹ ਇੱਕ ਖੁਸ਼ੀ ਵਾਲੀ ਖਬਰ ਆ, ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੋਸਟ ਪ੍ਰੋਬਬਲੀ ਮੇਰੇ ਖਿਆਲ ਨਾਲ ਫਾਇਦਾ ਹੋਊਗਾ। ਇਹ ਇੰਡੀਆ ਵਾਲਿਆਂ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ। ਆਪਣੇ ਪੈਸੇ ਪੂਸੇ ਜਿਹੜੇ ਲੈਂਦੇ ਰਹਿੰਦੇ ਮਹਿਕਮਿਆਂ 'ਚ ਸਿੱਧੇ ਆਪਣੀ ਫੀਸ ਰੱਖੋ ਕਿ ਐਕਸਟਰਾ ਦੇ ਕੇ ਕੰਮ ਕਰਾ ਲਓ, ਤੇ ਉਹਨੂੰ ਤੁਸੀਂ ਨਾ ਰੱਖ ਦਿਓ ਪ੍ਰੀਮੀਅਮ ਪ੍ਰੋਸੈਸਿੰਗ। ਜੀ ਬਿਲਕੁਲ। ਇਹ ਜੇ ਜੀ ਵੀ USCIS ਨੇ ਪ੍ਰੀਮੀਅਮ ਪ੍ਰੋਸੈਸਿੰਗ ਐਪਲੀਕੇਸ਼ਨ ਜੋ ਹੈਗੀ ਆ ਉਹਦੇ ਚੇਂਜਸ ਜੋ FM ਤੇ J ਨੌਨ ਇਮੀਗ੍ਰੈਂਟ ਸਟੇਟਸ ਆ ਉਹਦੇ ਵਿੱਚ ਐਕਸਪੈਂਡ ਕੀਤਾ ਹੈ ਪ੍ਰੀਮੀਅਮ ਪ੍ਰੋਸੈਸਿੰਗ ਨੂੰ। ਜੀ ਬਿਲਕੁਲ। ਸੋ ਇਦਾਂ ਆ ਕਿ ਕਈ ਵੀਜ਼ੇ, ਸਾਰੇ ਵੀਜ਼ੇ ਨਹੀਂ, ਕਈ ਵੀਜ਼ੇ ਜਿਹੜੇ ਹੁੰਦੇ ਸੀਗੇ ਉਹ 'ਚ ਤੁਸੀਂ ਐਕਸਟਰਾ 2500 ਸਰਕਾਰ ਨੂੰ ਫੀਸ ਦੇ ਕੇ ਪ੍ਰੀਮੀਅਮ ਪ੍ਰੋਸੈਸਿੰਗ ਕਰਾ ਸਕਦੇ ਹੁੰਦੇ ਆ। ਤੇ ਇਹ ਹਰੇਕ ਫਾਰਮ ਤੇ ਐਪਲੀਕੇਬਲ ਨਹੀਂ ਹੈਗਾ, ਜਿੱਦਾਂ H1B ਵਾਲਿਆਂ ਤੇ ਕਈ ਹੋਰ ਵੀਜ਼ੇ ਜਿਹੜੇ ਹੁੰਦੇ ਸੀਗੇ E2 ਵਗੈਰਾ, ਉਹਨਾਂ ਤੇ ਜਿਹੜਾ ਪ੍ਰੀਮੀਅਮ ਪ੍ਰੋਸੈਸਿੰਗ ਸੀਗਾ ਇੱਥੇ ਲਾਗੂ ਹੁੰਦਾ ਸੀਗਾ। ਸੋ ਪ੍ਰੀਮੀਅਮ ਪ੍ਰੋਸੈਸਿੰਗ 'ਚ ਕੀ ਹੁੰਦਾ ਕਿ ਇੱਕ ਉਹਨਾਂ ਨੂੰ 2500 ਤੁਸੀਂ ਜ਼ਿਆਦਾ ਦਿੰਦੇ ਆ ਤਾਂ ਤੁਹਾਡਾ ਜਿਹੜਾ ਫੈਸਲਾ ਸੀਗਾ ਉਹ 15 ਦਿਨ ਦੇ ਅੰਦਰ ਸੁਣਾ ਦਿੰਦੇ ਆ। ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਟੂਰਿਸਟ ਵੀਜ਼ੇ ਤੋਂ, ਮੰਨ ਲਓ ਜੇ ਕੋਈ ਬੰਦਾ ਹੁਣ ਚੇਂਜ ਕਰ ਰਿਹਾ ਸਟੂਡੈਂਟ ਵੀਜ਼ੇ ਦੇ ਉੱਤੇ, ਉਹਨੂੰ ਇਹ ਕਹਿੰਦੇ ਕਿ ਚੇਂਜ ਆਫ ਸਟੇਟਸ ਜਿਹੜਾ ਉਹ ਛੇਤੀ ਜਿਹੜਾ ਗ੍ਰਾਂਟ ਕਰ ਦੇਣਾ ਜੀ ਪ੍ਰੋਸੈਸਿੰਗ ਦੇ ਥੱਲੇ। ਤੇ ਇਹ ਕਾਫੀ ਵੱਡੀ ਜਿਹੜੀ ਖਬਰ ਆ, ਕਿਉਂਕਿ ਜਿਹੜੇ ਕਈ ਟੂਰਿਸਟ ਵੀਜ਼ੇ ਤੇ ਆਉਂਦੇ ਸੀਗੇ ਤੇ ਕਈ ਮਹੀਨੇ ਜਿਹੜੇ ਇੱਥੇ ਬੈਠੇ ਰਹਿੰਦੇ ਸੀਗੇ ਵਿਚਾਰੇ, ਵੇਟ ਕਰਦੇ ਸੀਗੇ ਕਦੋਂ ਅਪਰੂਵ ਹੋਊਗਾ, ਸਾਲ ਕਈ ਵਾਰੀ ਲੰਘ ਜਾਂਦਾ ਸੀਗਾ। ਤੇ ਇਹ ਹੁਣ ਜਿਹੜੀ ਉਹਨਾਂ ਨੇ ਸਪੈਸ਼ਲੀ ਜਿਹੜੀ ਸਟੂਡੈਂਟਸ ਨੂੰ ਜਾਂ ਸਟੂਡੈਂਟ ਦੇ ਜਿਹੜੇ ਸਪਾਊਸ ਆ ਉਹ ਜਦੋਂ ਚੇਂਜ ਆਫ ਸਟੇਟਸ ਕਰਦੇ ਆ ਜੀ ਉਹਨਾਂ ਨੂੰ ਇਹ ਕਾਫੀ ਵੱਡੀ ਖੁਸ਼ਖਬਰੀ ਆ। ਤੇ ਇੱਕੋ ਬਸ ਇਹਦੇ ਵਿੱਚ ਕੰਡੀਸ਼ਨ ਆ ਕਿ ਬਾਇਓਮੈਟ੍ਰਿਕਸ ਜਿਹੜੇ ਫਿੰਗਰਪ੍ਰਿੰਟ ਆ ਉਹ ਕਹਿੰਦੇ ਹੋਣੇ ਚਾਹੀਦੇ ਆ ਉਸ ਤੋਂ ਪਹਿਲਾਂ। ਜੀ ਠੀਕ ਹੈ, ਕਿਉਂਕਿ ਕਈ ਇਹਦੇ ਵਿੱਚ ਉਹ ਵੀ ਰਿਕੁਆਇਰਮੈਂਟ ਆ। ਤੇ ਬਸ ਉਹੀ ਜਿਹੜਾ ਇੱਕ ਬਾਇਓਮੈਟ੍ਰਿਕਸ ਤੁਹਾਨੂੰ ਡਿਲੇ ਕਰ ਸਕਦੇ ਆ, ਪਰ ਇਹਦੇ ਵਿੱਚ ਹੁਣ ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਸਰਵਿਸ ਆ ਇਹਨਾਂ ਨੇ ਸਟੂਡੈਂਟਸ ਨੂੰ ਉਪਲਬਧ ਕਰਾਤੀ ਆ ਜੀ। ਤੇ ਉਹਦੀ ਕਿੰਨੀ ਕੁ ਐਕਸਟਰਾ ਫੀਸ ਹੁੰਦੀ ਆ? ਉਹਦੀ $2500 ਫੀਸ ਐਕਸਟਰਾ ਹੁੰਦੀ ਹੈ ਸਰਕਾਰ ਨੂੰ, ਸੇਮ ਜਿੱਦਾਂ H1 ਵੀਜ਼ੇ ਦੇ ਲਈ ਆ ਜਾਂ ਹੋਰ? ਹਾਂਜੀ, ਜਿੱਦਾਂ ਇੰਡੀਆ 'ਚ ਆਪਾਂ ਕਲਰਕ ਨੂੰ ਪੈਸੇ ਦੇ ਕੇ ਸਿਫਾਰਿਸ਼ ਕਰਨੀ ਪੈਂਦੀ ਹੈ, ਇੱਥੇ ਚੈੱਕ ਲੱਗ ਕੇ ਹੋ ਜਾਂਦੀ ਹੈ। ਸੋ ਇੱਥੇ ਲੀਗਲੀ ਆ ਜੀ, ਬਿਲਕੁਲ ਲੀਗਲੀ ਆ। ਸੋ ਇਹ ਵਧੀਆ ਚੀਜ਼ ਆ। ਸੋ ਸਰੋਤਿਓ, ਇਹ ਇੱਕ ਖੁਸ਼ੀ ਵਾਲੀ ਖਬਰ ਆ, ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੋਸਟ ਪ੍ਰੋਬਬਲੀ ਮੇਰੇ ਖਿਆਲ ਨਾਲ ਫਾਇਦਾ ਹੋਊਗਾ। ਇਹ ਇੰਡੀਆ ਵਾਲਿਆਂ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ। ਆਪਣੇ ਪੈਸੇ ਪੂਸੇ ਜਿਹੜੇ ਲੈਂਦੇ ਰਹਿੰਦੇ ਮਹਿਕਮਿਆਂ 'ਚ ਸਿੱਧੇ ਆਪਣੀ ਫੀਸ ਰੱਖੋ ਕਿ ਐਕਸਟਰਾ ਦੇ ਕੇ ਕੰਮ ਕਰਾ ਲਓ, ਤੇ ਉਹਨੂੰ ਤੁਸੀਂ ਨਾ ਰੱਖ ਦਿਓ ਪ੍ਰੀਮੀਅਮ ਪ੍ਰੋਸੈਸਿੰਗ। ਜੀ ਬਿਲਕੁਲ।